ਉਹ ਪਤਾ ਨਹੀਂ ਹੁਣ ਇਦਾਂ ਪ੍ਰੋਪਰ ਨਹੀਂ, ਬਸ ਇੰਨੇ ਸੁਣਿਆ ਕਿ ਅਸੀਂ ਪਾਕਿਸਤਾਨ ਤੋਂ ਆਏ ਸੀ। ਤੁਹਾਡੇ ਵੱਡੇ ਵੀ ਸਾਡੇ ਇੱਥੇ ਬਜ਼ੁਰਗ ਨੇ ਰਾਵਲਪਿੰਡੀ ਤੋਂ ਗਏ ਨੇ, ਰਾਵਲਪਿੰਡੀ ਤੋਂ ਜੀ। ਤੇ ਦੱਸਦੇ ਹੁੰਦੇ ਸੀ ਜੋ ਗੱਲਾਂ ਅਸੀਂ ਸੁਣੀਆਂ ਸੀ ਉਹ ਵੇਖ ਰਹੇ ਆ ਤੇ ਬੜਾ ਪਿਆਰ ਹੈ ਆਪਸੀ, ਜਿਵੇਂ ਤੇ ਛੋਟਿਆਂ ਦਾ ਦੁੱਖ ਤਾਂ ਹੋਇਆ ਹੈ ਤੇ ਅਸੀਂ ਵੀ ਬੜੇ ਚਾਹ ਮਨ ਚ ਚਾਹ ਲੈ ਕੇ ਆਏ ਆ ਤੇ ਸਾਨੂੰ ਆਪਣੇ ਪੁਰਾਣੇ ਘਰਾਂ ਦਾ ਪਤਾ ਨਹੀਂ ਹੈਗਾ। ਜਿਹੜੇ ਅੱਜ ਕੱਲ੍ਹ ਮਾਤਾ ਨੇ ਸਾਨੂੰ ਦੱਸਦੇ ਵੀ ਇੱਥੇ ਸੀਗਾ ਤੇ ਦੇਖਿਆ ਬੜਾ ਬਦਲਾਅ ਹੋ ਚੁੱਕਿਆ ਤੇ ਪਿਆਰ ਉਸੇ ਤਰ੍ਹਾਂ ਹੀ ਹੈ ਜਿਵੇਂ ਦੱਸਦੇ ਹੁੰਦੇ ਸੀ ਸਿਆਣੇ ਵੀ ਆਪਸੀ ਪਿਆਰ ਸੀਗਾ, ਕੋਈ ਭਾਈਚਾਰਾ, ਕੋਈ ਵਿਤਕਰਾ ਨਹੀਂ ਸੀਗਾ ਇਸੇ ਤਰ੍ਹਾਂ। ਤੇ ਉਹ ਪਿਆਰ ਜਿਹੜਾ ਭਾਈਚਾਰਾ ਹੈ ਹੁਣ ਤੱਕ ਉਸੇ ਤਰ੍ਹਾਂ ਹੀ ਦਿਖ ਰਿਹਾ ਜਿਵੇਂ ਦੱਸ ਰਹੇ ਸੀ ਬਜ਼ੁਰਗ। ਸਰ ਤੇ ਬੜੀ ਖੁਸ਼ੀ ਹੋਈ ਹੈ। ਪਾਸਪੋਰਟ ਬਣਵਾਇਆ ਨਾ, ਮੈਂ ਪਹਿਲੇ ਪਾਸਪੋਰਟ ਬਣਵਾਇਆ ਸੀ ਨਨਕਾਣਾ ਸਾਹਿਬ ਲਈ ਆਉਣ ਲਈ ਬਣਵਾਇਆ ਸੀਗਾ, ਉਹ ਮੇਰਾ ਐਕਸਪਾਇਰ ਹੋ ਗਿਆ। 10 ਸਾਲ ਲਈ ਪਾਸਪੋਰਟ ਵੈਲਿਡ ਹੁੰਦਾ, ਮੈਂ ਦੁਬਾਰਾ ਤੋਂ ਫਿਰ ਪਾਸਪੋਰਟ ਬਣਵਾਇਆ ਹੈਗਾ ਸਿਰਫ ਨਨਕਾਣਾ ਸਾਹਿਬ। ਇਸ ਤੋਂ ਪਹਿਲੇ ਮੈਂ 2 ਵਾਰ ਅਪਲਾਈ ਕੀਤਾ, ਮੈਨੂੰ ਵੀਜ਼ਾ ਨਹੀਂ ਮਿਲਿਆ, ਮੈਨੂੰ ਤੀਜੀ ਵਾਰ ਵੀਜ਼ਾ ਮਿਲਿਆ ਸੀਗਾ। ਹੁਣ ਮੇਰਾ ਵੀਜ਼ਾ ਲੱਗ ਗਿਆ, ਹੁਣ ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈਗੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈਗੀ ਆ। ਹੁਣ ਅਸੀਂ ਅਦਰ ਸਟੇਟ ਜਾਵਾਂਗੇ, ਕੰਟਰੀ ਜਾਵਾਂਗੇ, ਕੋਈ ਪ੍ਰੋਬਲਮ ਨਹੀਂ, ਕੋਈ ਦਿੱਕਤ ਨਹੀਂ। ਅੱਛਾ, ਜਦੋਂ ਤੁਸੀਂ ਆਪਣੀ ਕੰਟਰੀ ਜਾਓਗੇ, ਚੜ੍ਹਦੇ ਪੰਜਾਬੀ ਨੂੰ ਚੱਲ ਜਾਓਗੇ, ਹਾਂਜੀ, ਉੱਥੇ ਜਾ ਕੀ ਪੈਗਾਮ ਦੋਗੇ ਆਪਣੀ ਨਵੀਂ ਆਵਾਮ ਜਿਹੜੀ ਆਉਣਾ ਚਾਹੁੰਦੀ ਲੇਕਿਨ ਕਿਸੇ ਵਜ੍ਹਾ ਤੋਂ ਨਹੀਂ ਆਉਣਾ ਚਾਹ ਆ ਰਹੀ, ਡਰ ਰਹੀ ਹੈ, ਖੌਫ ਨਾਲ ਦਿਲ ਚ ਹੋਵੇ, ਅਸੀਂ ਉਹਨਾਂ ਨਵੀਂ ਜਨਰੇਸ਼ਨ ਕੀ ਕਹੋਗੇ? ਜੋ ਉਹਨਾਂ ਦੇ ਖੌਫ ਹੈ, ਜੋ ਉਹਨਾਂ ਦਾ ਡਰ, ਉਹ ਦੂਰ ਕਰਾਂਗੇ, ਕਰਕੇ ਮੈਸੇਜ ਦਾਂਗੇ ਵੀ ਉਹ ਸਾਡੇ ਵਾਂਗ ਹੀ ਹੈਗੇ ਨੇ। ਉਹ ਬਿਲਕੁਲ ਲੱਗਦੇ ਨਹੀਂ ਹੈਗੇ ਵੀ ਅਸੀਂ ਤੁਸੀਂ ਦੂਜੇ ਮੁਲਕ ਗਏ ਹੋ, ਦੂਜੇ ਤੁਸੀਂ ਦੇਸ਼ ਗਏ ਹੋ। ਆਪਣੇ ਵਰਗੇ ਮੁਲਕ ਹੈਗੇ, ਆਪਣੇ ਵਰਗੇ ਇਨਸਾਨ ਹੈਗੇ ਨੇ, ਆਪਣੀ ਜਿਹੀ ਬੋਲੀ, ਆਪਣੇ ਜਿਹਾ ਖਾਣਾ ਹੈਗਾ, ਆਪਣੇ ਜਿਹਾ ਪਹਿਰਾਵਾ ਹੈ, ਸਭ ਕੁਝ ਸੇਮ ਹੈਗਾ, ਕੁਝ ਨਹੀਂ ਹੈਗਾ। ਇਹ ਗੱਲ ਸੱਚ ਹੈ ਕਿ ਉਹ ਚੜ੍ਹਦਾ ਪੰਜਾਬ ਹੈ, ਲਹਿੰਦਾ ਪੰਜਾਬ ਹੈ, ਇੱਕ ਹੀ ਗੱਲ ਹੈਗੀ। ਅਸੀਂ ਚੰਡੀਗੜ੍ਹ ਆਏ ਜੀ। ਚੰਡੀਗੜ੍ਹ ਨਾਮ ਕੀ ਆਪਣਾ? ਮੇਰਾ ਨਾਮ ਮਹਿੰਦਰਪਾਲ ਸਿੰਘ ਹੈ ਜੀ। ਤੁਹਾਡਾ ਭਾਈ ਕੀ ਨਾਮ? ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਅੱਛਾ, ਕਿਵੇਂ ਦਾ ਲੱਗਾ ਪਾਕਿਸਤਾਨ? ਬਹੁਤ ਸੋਹਣਾ ਲੱਗਿਆ ਜੀ, ਗੁਰੂ ਨਾਨਕ ਦਾ ਘਰ ਹੈ ਜੀ, ਬਹੁਤ ਅੱਛਾ ਲੱਗਾ ਕਿ ਬਹੁਤ ਭਾਈਚਾਰਾ ਇੱਥੇ ਜਿਸ ਤਰ੍ਹਾਂ ਆਪਣਾ ਬਣਿਆ ਹੋਇਆ ਤੇ ਬੜਾ ਪਿਆਰ ਮਿਲ ਰਿਹਾ ਸੰਗਤ ਵੱਲੋਂ ਇੱਥੋਂ ਦੀ, ਤੇ ਗਵਰਨਮੈਂਟ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ, ਇੰਨਾ ਪਿਆਰ ਮਿਲ ਰਿਹਾ ਇੱਥੇ। ਪਹਿਲੀ ਦਫਾ ਹੈ? ਹਾਂ, ਪਹਿਲੀ ਦਫਾ ਹੈ ਜੀ, ਬੜੇ ਆਨੰਦ ਪ੍ਰਸੰਨ ਹੋਏ ਜੀ। ਪਹਿਲੀ ਵਾਰ ਆਏ ਆ ਤੇ ਸਾਨੂੰ ਲੱਗੇ ਨਹੀਂ ਰਿਹਾ ਕਿ ਅਸੀਂ ਪਹਿਲੀ ਫਸਟ ਟਾਈਮ ਆਏ ਆ। ਆਪਣੇ ਹੀ ਲੱਗਦਾ ਵੀ ਸਭ ਕੁਝ ਆਪਣੇ ਲੱਗ ਰਿਹਾ, ਆਪਣਾਪਨ ਮਹਿਸੂਸ ਹੋ ਰਿਹਾ ਇੱਥੇ। ਲੋਕਾਂ ਦਾ ਆਪਣੀ ਬੋਲੀ, ਆਪਣਾ ਸਭ ਕੁਝ, ਆਪਣੀ ਬੋਲੀ ਹੈ ਪੰਜਾਬੀ, ਬਹੁਤ ਪਿਆਰ ਕਰਦੇ ਨੇ, ਖਾਣਾ ਪੀਣਾ ਬਹੁਤ ਅੱਛਾ, ਬਹੁਤ ਹੀ ਰਿਸਪੈਕਟ ਕਰਦੇ ਨੇ, ਬੜੀ ਇੱਜ਼ਤ ਦੇ ਰਹੇ ਹੈਗੇ ਨੇ। ਸਾਨੂੰ ਲੱਗੇ ਨਹੀਂ ਰਿਹਾ ਕਿ ਅਸੀਂ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਹੈ, ਅਸੀਂ ਲੱਗ ਰਹੇ ਸੀ ਆਪਣੇ ਭਰਾਵਾਂ ਦੇ ਕੋਲ ਆਏ ਹਾਂ। ਮੈਂ ਕਿਹਾ ਸਰਵਿਸ ਕੋਟੀ ਮਿਲੀ ਹੈ, ਇਹ ਵੀ ਬੜਾ ਪਿਆਰ ਕਰਦੀ ਸਾਡੇ ਨਾਲ, ਕੋਈ ਧੱਕਾ ਮੁੱਕੀ ਨਹੀਂ ਸਾਡੇ ਨਾਲ, ਬੜਾ ਪਿਆਰ ਕਰਦੇ ਨੇ। ਬੜੇ ਇੱਥੇ ਦੀ ਹਕੂਮਤ ਨੇ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਹੈਗਾ, ਬਹੁਤ ਵਧੀਆ ਅਰੇਂਜਮੈਂਟ ਹੈ। ਜੋ ਸਿਕਿਉਰਿਟੀ ਹੈ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਨੇ। ਤੇ ਬਾਕੀ ਸਾਰੀ ਸੰਗਤਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ, ਪਿੱਛੇ ਵਿਸਾਖੀ ਲੰਘ ਕੇ ਹਟੀ ਹੈ, ਸਾਰੇ ਵਧਾਈ ਦੇਵਾਂਗੇ ਅਸੀਂ ਤੇ ਇਹੀ ਆਸ ਚਾਹੁੰਦੇ ਇਸੇ ਤਰ੍ਹਾਂ ਪਿਆਰ ਬਣਿਆ ਹੋਵੇ ਸਾਡਾ। ਸਾਨੂੰ ਹਾਂ ਆਪਣਾ ਘਰ ਹੀ ਲੱਗਦਾ, ਸਾਰੇ ਆਪਣੇ ਹੀ ਲੱਗਦੇ ਨੇ, ਕੋਈ ਵਿਤਕਰਾ ਨਹੀਂ ਹੈ ਕਿਸੇ ਪ੍ਰਕਾਰ ਦਾ, ਤੇ ਬੜਾ ਇਸ ਤਰ੍ਹਾਂ ਅੱਛਾ ਮਹਿਸੂਸ ਹੋ ਰਿਹਾ ਬਹੁਤ। ਸਾਨੂੰ ਇਹ ਨਹੀਂ ਮਹਿਸੂਸ ਹੁੰਦਾ ਮੈਂ ਅਸੀਂ ਆਪਣੇ ਘਰੋਂ ਜਿਵੇਂ ਘਰ ਚ ਆਏ ਹੋਈ ਆ। ਅੱਛਾ ਸਰਦਾਰ ਜੀ, ਜੋ ਤੁਸੀਂ ਉਦੋਂ ਆਣਾ ਸੀ, ਹਾਂਜੀ, ਘਰ ਦੇ ਵਿੱਚ ਖੌਫ ਹੈ ਸੀ ਕੋਈ ਪੁੱਤਰ ਜਿਵੇਂ ਸਾਡਾ ਮੇਨ ਸਟ੍ਰੀਮ ਮੀਡੀਆ ਜਿਹੜਾ ਚੜ੍ਹਦੇ ਪੰਜਾਬ ਵਾਲਾ ਜਾਂ ਲਹਿੰਦੇ ਪੰਜਾਬ ਵਾਲਾ, ਇਹ ਬੜੇ ਜਿਹੜੇ ਕਹਿੰਦੇ ਨੇ ਕੋਈ ਹੋ ਜਾਣਾ, ਉਹ ਹੋ ਜਾਣਾ, ਨਹੀਂ ਮਾਰਦੇ ਨੇ ਇੱਕ ਦੂਸਰੇ ਨੂੰ। ਹਾਂ, ਲੇਕਿਨ ਆਵਾਮ ਦਾ ਪਿਆਰ ਬਹੁਤ ਜ਼ਿਆਦਾ। ਹਾਂ, ਬਹੁਤ ਜ਼ਿਆਦਾ ਪਿਆਰ ਹੈ, ਬਹੁਤ ਜ਼ਿਆਦਾ। ਤੁਹਾਨੂੰ ਦਿਲ ਚ ਖੌਫ ਤਾਂ ਨਹੀਂ ਸੀ? ਨਹੀਂ, ਕੋਈ ਨਹੀਂ, ਇਸ ਤਰ੍ਹਾਂ ਕੋਈ ਖੌਫ ਨਹੀਂ ਹੋਇਆ ਤੇ ਬੜਾ ਪਿਆਰ ਮਿਲਿਆ, ਬੜਾ ਸੰਗਤ ਨੂੰ ਦੇਖ ਕੇ। ਲਹਿੰਦੇ ਪੰਜਾਬ ਆਣ ਕੇ ਤੁਹਾਨੂੰ ਕੀ ਲੱਗਦਾ ਪਿਆ, ਲਹਿੰਦੇ ਪੰਜਾਬ ਕਿ ਚੜ੍ਹਦਾ ਪੰਜਾਬ ਤਰ੍ਹਾਂ ਲੱਗਦਾ? ਇੱਕੋ ਜਿਹਾ ਹੀ ਹੈ ਜੀ ਸਾਡੇ ਵਾਸਤੇ, ਬੋਲੀ ਇੱਕੋ ਜੀ, ਆਪਣਾ ਪਿਆਰ ਇੱਕੋ ਜਿਹਾ, ਘਰ ਵਾਂਗ, ਬਿਲਕੁਲ ਘਰ ਵਾਂਗ ਮਹਿਸੂਸ ਹੋ ਰਿਹਾ ਜੀ। ਕੋਈ ਕਿਸੇ ਪ੍ਰਕਾਰ ਦਾ ਕੋਈ ਉਪਰਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ, ਬੜਾ ਪਿਆਰ ਹੈ। ਸਾਡੀ ਪਾਕਿਸਤਾਨੀ ਸਿਕਿਉਰਿਟੀ ਤੁਹਾਨੂੰ ਫੁੱਲ ਪਿਆਰ ਕਰਦੀ? ਬਹੁਤ ਪਿਆਰ ਕਰਦੀ ਹੈ ਜੀ, ਬਹੁਤ ਪਿਆਰ। ਸਹੀ ਪੇਸ਼ ਆ ਜੀ, ਬਿਲਕੁਲ। ਪ੍ਰੋਪੇਗੈਂਡਾ ਕੀਤਾ ਹੋਇਆ ਜਿਹੜਾ ਪਾਕਿਸਤਾਨ ਜਿਹੜਾ ਚੱਲ ਜੇ, ਜਿਹਦਾ ਵੀਜ਼ਾ ਸਟੈਂਪ ਪਾਕਿਸਤਾਨ ਦੀ ਲੱਗ ਜਾਵੇ, ਉਹਦਾ ਦੁਬਾਰਾ ਦੂਸਰੇ ਮੁਲਕਾਂ ਦਾ ਵੀਜ਼ਾ ਨਹੀਂ ਲੱਗਦਾ। ਨਹੀਂ, ਇਸ ਤਰ੍ਹਾਂ ਕੋਈ ਗੱਲ ਨਹੀਂ, ਨਹੀਂ ਇਸ ਤਰ੍ਹਾਂ ਕੋਈ ਗੱਲ ਨਹੀਂ ਹੈ। ਮੈਂ ਸੋਚਦਾ ਵੀ ਨਹੀਂ, ਇਸ ਤਰ੍ਹਾਂ ਕੋਈ ਗੱਲ ਨਹੀਂ ਹੈ, ਭਾਈਚਾਰਾ ਬਣਿਆ ਹੋਇਆ ਵੈਸੇ, ਸਾਰੇ ਬੜੇ ਪਿਆਰ ਕਰਦੇ ਨੇ ਤੇ ਇਹ ਗਲਤ ਗੱਲ ਹੈ ਜਿਸ ਤਰ੍ਹਾਂ ਕੋਈ ਕਹਿੰਦਾ ਤਾਂ ਨਹੀਂ, ਵੈਸੇ ਬਿਲਕੁਲ ਪਿਆਰ ਹੈ, ਭਾਈਆਂ ਵਾਲੇ ਪਿਆਰ ਹੈ ਆਪਣਾ। ਹਾਂਜੀ ਸਰ, ਇਹਦੀ ਨਾ ਏਦਾਂ ਦੀ ਕੋਈ ਚੱਕਰ ਨਹੀਂ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਉਹਦੇ ਬਾਅਦ ਹੋਰ ਕਿਸੇ ਮੁਲਕ ਦਾ ਵੀਜ਼ਾ ਨਹੀਂ ਮਿਲੇਗਾ, ਹੈ ਠੀਕ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਆਏ ਨੇ, ਜਗਤ ਗੁਰੂ ਹੈਗੇ ਨੇ, ਇਹਨਾਂ ਨੇ ਲਿਖਿਆ ਜਹਾਂ ਲਿਖੇ ਦਾਣੇ ਤਹਾਂ ਖਾਣੇ, ਠੀਕ ਹੈ ਨੀ। ਜਿੱਥੇ ਇਨਸਾਨ ਦੇ ਕੋਈ ਵੀ ਇਨਸਾਨ ਹੈ, ਕਿਸੇ ਵੀ ਦੇਸ਼ ਦਾ ਇਨਸਾਨ ਹੈ, ਜਿੱਥੇ ਉਹਦਾ ਦਾਣਾ ਪਾਣੀ ਲਿਖਿਆ ਉੱਥੇ ਉਹਨੂੰ ਜਾਣਾ ਪੈਣਾ ਹੀ ਪੈਣਾ ਹੈਗਾ, ਉਹਨੂੰ ਖਿੱਚ ਆਪਣੇ ਪੈ ਜਾਣੀ ਹੈਗੀ ਹੈ। ਤੁਸੀਂ ਪਹਿਲੀ ਗੱਲ ਕੀਤੀ ਖੌਫ ਦੀ ਇੱਥੇ ਕਿ ਤੁਹਾਨੂੰ ਖੌਫ ਤੇ ਨਹੀਂ ਹੈਗਾ। ਅਸੀਂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਸਥਾਨ ਤੇ ਆਏ ਹੈਗੇ ਨੇ, ਜਿਹੜਾ ਪੂਰੇ ਸੰਸਾਰ ਦਾ, ਪੂਰੇ ਵਰਲਡ ਦਾ ਉਹ ਮਾਲਿਕ ਹੈਗਾ, ਤਾਂ ਖੌਫ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਖੌਫ ਤਾਂ ਸਾਡੇ ਮਨ 'ਚ ਹੁੰਦੇ ਨਹੀਂ ਹੈਗਾ ਜਦ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਦੁਆਰ ਨੂੰ ਤੁਰਦੇ ਹੈਗੇ ਨੇ। ਸਾਨੂੰ ਪਤਾ ਉਹੀ ਸ੍ਰਿਸ਼ਟੀ ਚਲਾ ਰਿਹਾ, ਉਹੀ ਪਾਲ ਰਿਹਾ ਹੈਗਾ, ਉਸ ਦੇ ਸਰਵ ਹੱਥ ਹੈਗਾ, ਉਹ ਆਪ ਰੱਖਿਆ ਕਰਦਾ ਹੈਗਾ ਜੀ। ਤਾਂ ਸਾਡੇ ਦਿਲ ਦਾ ਇਦਾਂ ਮਤਲਬ ਕੋਈ ਖੌਫ ਹੈ ਹੀ ਨਹੀਂ ਹੈਗਾ। ਜੇ ਗੱਲਾਂ ਹੁੰਦੀਆਂ ਵੀ ਹੈਗੀਆਂ ਤਾਂ ਉਹਨੂੰ ਅਸੀਂ ਇਧਰੋਂ ਪਾਉਂਦੇ ਤੋਂ ਕੱਢ ਦਿੰਦੇ ਹੈਗੇ ਨੇ। ਅੱਛਾ, ਤੁਹਾਡੇ ਜਿਹੜੇ ਪਿਛੋਕੜ ਜਿਹੜੇ ਵੱਡੇ ਦਾਦੇ ਪੜਦਾਦੇ ਤੁਹਾਡੇ, ਹਾਂਜੀ, ਉਹ ਇਧਰੋਂ ਮਾਈਗ੍ਰੇਟ ਹੋ ਕੇ ਚੜ੍ਹਦੇ ਪੰਜਾਬ ਗਏ ਜਾਂ ਉਧਰ ਦੇ ਤੁਸੀਂ ਵੱਡੇ? ਨਹੀਂ, ਮੇਰੇ ਨਾਨਾ ਹੀ ਕਹਿੰਦੇ ਹੋਏ ਸੀ ਕਿ ਅਸੀਂ ਪਾਕਿਸਤਾਨ ਦੇ ਹੈਗੇ ਨੇ। ਦਾਦਾ ਜੀ ਵੱਲੋਂ ਮੈਂ ਇਹੀ ਗੱਲ ਨਹੀਂ ਸੁਣੀ ਸੀ, ਪਰ ਨਾਨਾ ਹੀ ਕਹਿੰਦੇ ਹੁੰਦੇ ਸੀ ਕਿ ਅਸੀਂ ਪਾਕਿਸਤਾਨ ਤੋਂ ਆਏ ਸੀ ਹੱਲੇ ਦੇ ਟਾਈਮ ਦੇ। ਅੱਛਾ, ਕਿਹੜੀ ਜਗ੍ਹਾ ਤੋਂ ਗਏ ਤੋਂ? ਉਹ ਪਤਾ ਨਹੀਂ ਹੁਣ ਇਦਾਂ ਪ੍ਰੋਪਰ ਨਹੀਂ, ਬਸ ਇੰਨੇ ਸੁਣਿਆ ਕਿ ਅਸੀਂ ਪਾਕਿਸਤਾਨ ਤੋਂ ਆਏ ਸੀ। ਤੁਹਾਡੇ ਵੱਡੇ ਵੀ ਸਾਡੇ ਇੱਥੇ ਬਜ਼ੁਰਗ ਨੇ ਰਾਵਲਪਿੰਡੀ ਤੋਂ ਗਏ ਨੇ, ਰਾਵਲਪਿੰਡੀ ਤੋਂ ਜੀ। ਤੇ ਦੱਸਦੇ ਹੁੰਦੇ ਸੀ ਜੋ ਗੱਲਾਂ ਅਸੀਂ ਸੁਣੀਆਂ ਸੀ ਉਹ ਵੇਖ ਰਹੇ ਆ ਤੇ ਬੜਾ ਪਿਆਰ ਹੈ ਆਪਸੀ, ਜਿਵੇਂ ਤੇ ਛੋਟਿਆਂ ਦਾ ਦੁੱਖ ਤਾਂ ਹੋਇਆ ਹੈ ਤੇ ਅਸੀਂ ਵੀ ਬੜੇ ਚਾਹ ਮਨ ਚ ਚਾਹ ਲੈ ਕੇ ਆਏ ਆ ਤੇ ਸਾਨੂੰ ਆਪਣੇ ਪੁਰਾਣੇ ਘਰਾਂ ਦਾ ਪਤਾ ਨਹੀਂ ਹੈਗਾ। ਜਿਹੜੇ ਅੱਜ ਕੱਲ੍ਹ ਮਾਤਾ ਨੇ ਸਾਨੂੰ ਦੱਸਦੇ ਵੀ ਇੱਥੇ ਸੀਗਾ ਤੇ ਦੇਖਿਆ ਬੜਾ ਬਦਲਾਅ ਹੋ ਚੁੱਕਿਆ ਤੇ ਪਿਆਰ ਉਸੇ ਤਰ੍ਹਾਂ ਹੀ ਹੈ ਜਿਵੇਂ ਦੱਸਦੇ ਹੁੰਦੇ ਸੀ ਸਿਆਣੇ
ਵੀ ਆਪਸੀ ਪਿਆਰ ਸੀਗਾ, ਕੋਈ ਭਾਈਚਾਰਾ, ਕੋਈ ਵਿਤਕਰਾ ਨਹੀਂ ਸੀ ਕਿਸੇ ਤਰ੍ਹਾਂ। ਤੇ ਉਹ ਪਿਆਰ ਜਿਹੜਾ ਭਾਈਚਾਰਾ ਹੈ ਹੁਣ ਤੱਕ ਉਸੇ ਤਰ੍ਹਾਂ ਹੀ ਦਿਖ ਰਿਹਾ ਜਿਵੇਂ ਦੱਸ ਰਹੇ ਸੀ ਬਜ਼ੁਰਗ। ਸਰ ਤੇ ਬੜੀ ਖੁਸ਼ੀ ਹੋਈ ਹੈ। ਪਾਸਪੋਰਟ ਬਣਵਾਇਆ ਨਾ, ਮੈਂ ਪਹਿਲੇ ਪਾਸਪੋਰਟ ਬਣਵਾਇਆ ਸੀ ਨਨਕਾਣਾ ਸਾਹਿਬ ਲਈ ਆਉਣ ਲਈ ਬਣਵਾਇਆ ਸੀਗਾ, ਉਹ ਮੇਰਾ ਐਕਸਪਾਇਰ ਹੋ ਗਿਆ। 10 ਸਾਲ ਲਈ ਪਾਸਪੋਰਟ ਵੈਲਿਡ ਹੁੰਦਾ, ਮੈਂ ਦੁਬਾਰਾ ਤੋਂ ਫਿਰ ਪਾਸਪੋਰਟ ਬਣਵਾਇਆ ਹੈਗਾ ਸਿਰਫ ਨਨਕਾਣਾ ਸਾਹਿਬ। ਇਸ ਤੋਂ ਪਹਿਲੇ ਮੈਂ 2 ਵਾਰ ਅਪਲਾਈ ਕੀਤਾ, ਮੈਨੂੰ ਵੀਜ਼ਾ ਨਹੀਂ ਮਿਲਿਆ, ਮੈਨੂੰ ਤੀਜੀ ਵਾਰ ਵੀਜ਼ਾ ਮਿਲਿਆ ਸੀਗਾ। ਹੁਣ ਮੇਰਾ ਵੀਜ਼ਾ ਲੱਗ ਗਿਆ, ਹੁਣ ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈਗੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈਗੀ ਆ। ਹੁਣ ਅਸੀਂ ਅਦਰ ਸਟੇਟ ਜਾਵਾਂਗੇ, ਕੰਟਰੀ ਜਾਵਾਂਗੇ, ਕੋਈ ਪ੍ਰੋਬਲਮ ਨਹੀਂ, ਕੋਈ ਦਿੱਕਤ ਨਹੀਂ। ਅੱਛਾ, ਜਦੋਂ ਤੁਸੀਂ ਆਪਣੇ ਕੰਟਰੀ ਜਾਓਗੇ, ਚੜ੍ਹਦੇ ਪੰਜਾਬ ਜੀ ਚੱਲ ਜਾਓਗੇ, ਹਾਂਜੀ, ਉੱਥੇ ਜਾ ਕੀ ਪੈਗਾਮ ਦੋਗੇ ਆਪਣੀ ਨਵੀਂ ਆਵਾਮ ਜਿਹੜੀ ਆਉਣਾ ਚਾਹੁੰਦੀ ਲੇਕਿਨ ਕਿਸੇ ਵਜ੍ਹਾ ਤੋਂ ਨਹੀਂ ਆਉਣਾ ਚਾਹ ਆ ਰਹੀ, ਡਰ ਰਹੀ ਹੈ, ਖੌਫ ਉਹਨਾਂ ਦਿਲ 'ਚ ਹੋਵੇ, ਅਸੀਂ ਉਹਨਾਂ ਨਵੀਂ ਜਨਰੇਸ਼ਨ ਕੀ ਕਹੋਗੇ? ਜੋ ਉਹਨਾਂ ਦੇ ਖੌਫ ਹੈ, ਜੋ ਉਹਨਾਂ ਦਾ ਡਰ ਉਹ ਦੂਰ ਕਰਾਂਗੇ, ਕਰਕੇ ਮੈਸੇਜ ਦਾਂਗੇ ਵੀ ਉਹ ਸਾਡੇ ਵਾਂਗ ਹੀ ਹੈਗੇ ਨੇ। ਉਹ ਬਿਲਕੁਲ ਲੱਗਦੇ ਨਹੀਂ ਹੈਗੇ ਵੀ ਅਸੀਂ ਤੁਸੀਂ ਦੂਜੇ ਮੁਲਕ ਗਏ ਹੋ, ਦੂਜੇ ਤੁਸੀਂ ਦੇਸ਼ ਗਏ ਹੋ। ਆਪਣੇ ਵਰਗੇ ਮੁਲਕ ਹੈਗੇ, ਆਪਣੇ ਵਰਗੇ ਇਨਸਾਨ ਹੈਗੇ ਨੇ, ਆਪਣੀ ਜਿਹੀ ਬੋਲੀ, ਆਪਣੇ ਜਿਹਾ ਖਾਣਾ ਹੈਗਾ, ਆਪਣੇ ਜਿਹਾ ਪਹਿਰਾਵਾ ਹੈ, ਸਭ ਕੁਝ ਸੇਮ ਹੈਗਾ, ਕੁਝ ਨਹੀਂ ਹੈਗਾ। ਇਹ ਗੱਲ ਸੱਚ ਹੈ ਕਿ ਉਹ ਚੜ੍ਹਦਾ ਪੰਜਾਬ ਹੈ, ਲਹਿੰਦਾ ਪੰਜਾਬ ਹੈ, ਇੱਕ ਹੀ ਗੱਲ ਹੈਗੀ। ਕੋਈ ਖਰੀਦੋ ਫਰੋਖਤ ਕੀਤੀ ਮਾਰਕੀਟ 'ਚੋਂ? ਨਹੀਂ ਜੀ, ਅਸੀਂ ਰਾਤੀ ਆਏ ਆ ਇੱਥੇ 12 ਵਜੇ ਤੇ ਹੁਣ ਤਾਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਲੰਗਰ ਪ੍ਰਸਾਦਾ ਛਕਿਆ ਹੈ। ਹੁਣ ਅਸੀਂ ਸੱਚੇ ਸੌਦੇ ਜਾ ਰਹੇ ਨੇ, ਉਸ ਤੋਂ ਬਾਅਦ ਟਾਈਮ ਲੱਗੇਗਾ ਤਾਂ ਬਾਜ਼ਾਰ 'ਚ ਜਦੋਂ ਅਸੀਂ ਸ਼ਾਪਿੰਗ ਕਰਾਂਗੇ। ਸਹੀ, ਹਾਂਜੀ, ਚਲੋ ਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਆਪਣਾ? ਨਰਵੈਲ ਸਿੰਘ ਜੀ। ਤੁਹਾਡਾ ਨਾਂ ਕੀ? ਸੇਵਾ ਸਿੰਘ ਜੀ। ਸੇਵਾ ਸਿੰਘ। ਪਹਿਲੀ ਦਫਾ ਆਏ ਪਾਕਿਸਤਾਨ? ਹਾਂਜੀ ਭਾਜੀ। ਚਲੋ ਜੀ, ਅਸੀਂ ਵੈਲਕਮ ਕਰਨੇ ਤੁਹਾਨੂੰ ਪਾਕਿਸਤਾਨ। ਥੈਂਕ ਯੂ ਸਾਰੇ ਪਾਕਿਸਤਾਨ ਨੂੰ। ਹਾਂਜੀ, ਸ਼ੁਕਰੀਆ ਜੀ। ਹਾਂਜੀ। ਤੇ ਆਪਾਂ ਉਦੋਂ ਕਿੱਥੋਂ ਆਏ? ਆਪਾਂ ਪੰਜਾਬ ਫਿਰੋਜ਼ਪੁਰ ਚੜ੍ਹਦੇ ਪੰਜਾਬ ਤੋਂ। ਚੜ੍ਹਦੇ ਪੰਜਾਬ ਫਿਰੋਜ਼ਪੁਰ? ਹਾਂਜੀ ਹਾਂਜੀ। ਤੁਸੀਂ ਵੀ ਉੱਥੋਂ ਹੀ? ਹਾਂਜੀ, ਫਿਰੋਜ਼ਪੁਰ ਜੀ, ਡਿਸਟ੍ਰਿਕਟ ਫਿਰੋਜ਼ਪੁਰ, ਚੜ੍ਹਦਾ ਪੰਜਾਬ। ਪਹਿਲੀ ਦਫਾ ਆਣਾ ਆਇਆ? ਹਾਂਜੀ, ਹਾਂਜੀ, ਪਹਿਲੀ ਦਫਾ। ਕਿਦਾਂ ਲੱਗਾ ਫਿਰ ਤੁਸੀਂ ਆਏ ਪਾਕਿਸਤਾਨ? ਬਹੁਤ ਵਧੀਆ ਜੀ, ਬਹੁਤ ਖੂਬਸੂਰਤ, ਬਹੁਤ ਪਿਆਰ ਮਿਲਦਾ ਬਹੁਤ ਪਿਆਰ ਮਿਲਿਆ, ਬਹੁਤ ਮਨ ਨੂੰ ਖੁਸ਼ੀ ਮਿਲੀ, ਬਹੁਤ ਜ਼ਿਆਦੀ। ਹਾਂਜੀ। ਤੇ ਤੁਸੀਂ ਇੱਥੇ ਬਾਹਰ ਫਿਰਦੇ ਕੋਈ ਖੌਫ? ਨਾ, ਕੋਈ ਖੌਫ ਨਹੀਂ, ਕੋਈ ਪਰਵਾਹ ਨਹੀਂ, ਜਿਵੇਂ ਮਰਜ਼ੀ ਲੱਗੇ। ਫਿਰ ਪਾਕਿਸਤਾਨੀ ਇਮਾਮ ਨਹੀਂ ਸਰਦਾਰ ਕਿਵੇਂ ਦਾ ਲੱਗਾ ਤੁਹਾਨੂੰ? ਬਹੁਤ ਵਧੀਆ ਲੱਗਾ ਜੀ, ਬਹੁਤ ਆਪਣੇ ਲੱਗਾ ਜੀ, ਬਹੁਤ ਵਧੀਆ ਲੱਗਾ ਜੀ। ਹਾਂਜੀ। ਇਹ ਗਈ ਆਪਣਾ ਭਰਾ ਹੀ ਨੇ ਦੋਵੇਂ। ਹਾਂਜੀ ਹਾਂਜੀ, ਇੱਕ ਪੰਜਾਬ ਹਾਂਜੀ, ਜੀ। ਇੱਕ ਹਾਂਜੀ, ਪੰਜਾਬ। ਹਾਂਜੀ ਹਾਂਜੀ। ਸਹੀ ਹੈ। ਤੇ ਆਪਣੇ ਤੋਂ ਬਜ਼ੁਰਗ ਜਿਹੜੇ ਤੁਹਾਡੇ ਦਾਦੇ ਪੜਦਾਦੇ ਉਹ ਪਾਕਿਸਤਾਨ ਜੋ? ਹਾਂਜੀ 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 47 ਚ ਮਾਈਗ੍ਰੇਸ਼ਨ? ਹਾਂਜੀ ਹਾਂਜੀ। ਇੱਥੇ ਗਏ ਪਿਛੋਕੜ ਆਪਣਾ ਕਿਹੜਾ ਸੀ? ਪਿਛੋਕੜ ਤਾਂ ਜੀ ਮੈਨੂੰ ਨਹੀਂ ਪਤਾ। ਤੁਹਾਨੂੰ ਪਤਾ? ਹਾਂਜੀ ਹਾਂਜੀ, ਪਤਾ ਜੀ। ਲੈਲਪੁਰ ਜੀ। ਜ਼ਿਲ੍ਹਾ ਲਾਲਪੁਰ? ਹਾਂਜੀ ਹਾਂਜੀ। ਸ਼ਹਿਰ ਚੋਂ? ਸ਼ਹਿਰ ਜੀ। ਲੈਲਪੁਰ। ਹਾਂਜੀ ਹਾਂਜੀ। ਬਾਕੀ ਤੁਹਾਨੂੰ ਪਤਾ ਦਾਦਾ ਜੀ ਸੀਗੇ, ਉਹ ਸਵਰਗਵਾਸ ਹੋ ਗਏ ਨਾ, ਤੇ ਫਿਰ ਉਹਨਾਂ ਹੀ ਦੱਸਣਾ ਹੁੰਦਾ ਹੈਗਾ। ਫਿਰ ਪਿਓ ਆ ਗਏ, ਉਹਨਾਂ ਨੂੰ ਥੋੜਾ ਪਤਾ ਹੈਗਾ, ਸਾਹੀ ਆ ਗਏ, ਸਾਨੂੰ ਉਦੋਂ ਥੋੜਾ ਪਤਾ ਹੈ। ਹਾਂਜੀ, ਵੈਸੇ ਪਤਾ ਵੀ ਲੈਲਪੁਰ ਸੀਗਾ ਪਿੰਡ। ਅੱਛਾ, ਮਾਮ ਜਿਹੜੀ ਤੁਹਾਨੂੰ ਪਾਕਿਸਤਾਨ ਇੱਥੇ ਮਿਲਦੀ ਵੀ ਕਿਵੇਂ ਦੀ ਤੁਹਾਨੂੰ ਆ ਰਹੀ ਪਈ? ਬਹੁਤ ਪਿਆਰ ਦਿੰਦੇ ਜੀ, ਬਹੁਤ ਜ਼ਿਆਦਾ ਕਰਦੇ ਸਰਦਾਰ ਜੀ? ਸਰਦਾਰ ਪੂਰੀ ਸਪੋਰਟ ਕਰਦੇ ਨੇ ਜੀ। ਹਾਂਜੀ। ਅੱਛਾ, ਜਦੋਂ ਤੁਸੀਂ ਉਧਰੋਂ ਆਣਾ ਸੀ ਤੁਹਾਡੇ ਮਨ ਵਿੱਚ ਕੋਈ ਖੌਫ ਆਇਆ ਸੀ? ਨਾ ਇਹ ਪਾਕਿਸਤਾਨ ਚ ਲੇਬਰ ਦੀ ਨਹੀਂ ਜੀ, ਨਹੀਂ, ਕੋਈ ਖੌਫ ਨਹੀਂ। ਨਹੀਂ ਉਹ ਸੀ। ਚੜ੍ਹਦਾ ਮੀਡੀਆ ਜਿਹੜਾ ਬੜਾ ਸਟ੍ਰੀਮ ਮੀਡੀਆ ਨਾ ਸਾਡਾ, ਚੜ੍ਹਦੇ ਪੰਜਾਬ ਹੋਵੇ ਜਾਂ ਲਹਿੰਦੇ ਪੰਜਾਬ ਜਿਹੜਾ ਮੇਨ ਮੀਡੀਆ ਸਟ੍ਰੀਮ, ਉਹ ਬੜਾ ਇੱਕ ਦੂਜੇ ਕਰਦੇ ਜਿਹੜਾ ਇੰਜ ਹੋ ਗਿਆ ਫਲਾਣਾ ਜੋ ਮਰਜ਼ੀ ਕਰੀ ਜਾਣ ਜੀ, ਦਿਲ 'ਚ ਫੀਲ ਹੁੰਦਾ ਵੀ ਉਹਦੇ ਭਾਈ ਨੇ, ਸਾਰੇ ਭਾਈ ਜਾਨ, ਸਾਰੇ ਉਹਦੇ ਹੀ ਨੇ। ਕੋਈ ਖੌਫ ਨਹੀਂ ਸੀ? ਨਾ ਜੀ, ਕੋਈ ਨਹੀਂ ਜੀ। ਹਾਂਜੀ। ਨਹੀਂ ਤਾਂ ਕਈ ਮੀਡੀਆ ਵਾਲੇ ਬੜੇ ਕਹਿੰਦੇ ਨੇ ਇਹ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਜੀ, ਸਟੈਂਪ ਲੱਗ ਗਈ, ਉਹਦਾ ਬਾਹਰ ਦੂਸਰਾ ਮੁਲਕਾਂ ਦੇ, ਉਹਦੇ ਬਾਰੇ ਕੀ ਕਹੋਗੇ? ਉਹ ਗੱਲ ਸੁਣੀ ਤਾਂ ਬੜੀ ਹੈ, ਪਰ ਅਸੀਂ ਫਸਟ ਵਾਰੀ ਆਏ ਆ ਇੱਥੇ। ਥੋੜਾ ਗਾ ਹੋਰ ਕਿਤੇ ਟਰਾਈ ਕਰਾਂਗੇ, ਫਿਰ ਪਤਾ ਲੱਗ ਜਾਏਗਾ। ਬਜ਼ੁਰਗ ਜਿਹੜੇ ਹੋਰ ਨੇ ਤੁਹਾਡੇ ਚੜ੍ਹਦੇ ਪੰਜਾਬ ਜਿਹੜੇ ਸੰਗਤਾਂ ਆਈਆਂ ਨੇ, ਜਿਹੜੇ ਯਾਤਰੀ ਆਏ ਨੇ, ਹਾਂਜੀ ਬਜ਼ੁਰਗ ਜਿਹੜੇ ਤੁਹਾਡੇ ਦਾਦਿਆਂ ਦੀ ਉਮਰ ਦੇ ਨੇ, ਹਾਂਜੀ ਹਾਂਜੀ, ਉਹ ਵੀ ਇੱਥੇ ਆਏ ਨਾ, ਉਹਨਾਂ ਦੇ ਵੀਜ਼ੇ ਲੱਗੇ ਨੇ, ਬਾਹਰ ਵੀ ਗਏ ਨੇ, ਬਾਹਰ ਕੰਟਰੀਆਂ 'ਚ ਆਏ ਵੀ ਨੇ। ਸਾਡੇ ਉਹਦੇ ਉਹਨਾਂ ਨੂੰ ਪੁੱਛੋ ਨਾ ਕਿ ਤਾਂ ਤੁਹਾਡਾ ਦੁਬਾਰਾ ਵੀਜ਼ਾ ਲੱਗਦਾ ਪਿਆ ਕਿ ਨਹੀਂ ਲੱਗਦਾ ਪਿਆ? ਸਾਡੇ ਨਾ ਉਹਦੇ ਰਿਲੇਟਿਵ ਸੀਗੇ, ਪਿਛਲੀ ਵਾਰੀ ਆਏ ਸੀ, ਪਿਛਲੇ ਸਾਲ ਵਿਸਾਖੀ 'ਚ। ਉਹ ਆਸਟ੍ਰੇਲੀਆ 'ਚ ਉਹਨਾਂ ਦੇ ਬੱਚੇ ਸਾਰੇ PR ਨੇ, ਉੱਧਰ ਵੀ ਜਾਂਦੇ ਨੇ, ਇੱਧਰ ਵੀ ਹੋ ਗਏ ਨੇ। ਕੋਈ ਇਹੋ ਜਿਹੀ ਗੱਲਬਾਤ ਨਹੀਂ, ਕੋਈ ਖੌਫ ਨਹੀਂ ਹੈਗਾ। ਸਾਡੇ ਸਿਕਿਉਰਿਟੀ ਵਾਲੇ ਜਿਹੜੇ ਤੁਹਾਡੇ ਸਾਡੇ ਸਿਕਿਉਰਿਟੀ ਹੈ, ਹਾਂਜੀ, ਤੁਹਾਨੂੰ ਵੀ ਪਿਆਰ ਨਾਲ ਪੇਸ਼ ਆ ਰਹੇ? ਬੜਾ ਜ਼ਿਆਦਾ ਹੀ ਪਿਆਰ ਨਾਲ। ਫੁੱਲ ਪਿਆਰ ਕਰਦੇ? ਹਾਂਜੀ ਹਾਂਜੀ, ਖਾਸ ਕਰਕੇ ਇੱਥੋਂ ਦੀ ਪੰਜਾਬ ਪੁਲਿਸ ਬੜਾ ਪਿਆਰ ਕਰਦੀ। ਹਾਂਜੀ, ਸਹੀ। ਤੇ ਫਿਰ ਘੁੰਮੇ ਫਿਰੇ ਤੁਸੀਂ ਇੱਥੇ? ਹੁਣ ਘੁੰਮਣਾ ਹੀ ਆ ਜੀ, ਹੁਣ ਬਾਹਰ ਆਏ ਆ, ਦਰਸ਼ਨ ਮੇਲੇ ਕਰ ਲਏ ਨੇ, ਤੇ ਹੁਣ ਇੱਥੇ ਹੀ ਘੁੰਮਣਾ ਬਸ। ਤੁਹਾਡੇ ਜਿਹੜੇ ਕਮ ਉਮਰ ਹਾਂਜੀ, ਜਿਹੜੇ ਚੜ੍ਹਦੇ ਪੰਜਾਬ ਆਉਣਾ ਚਾਹੁੰਦੇ ਨੇ, ਇੱਥੇ ਮੱਥਾ ਟੇਕਣ ਵਾਸਤੇ ਆਉਣਾ ਚਾਹੁੰਦੇ, ਜਾਂ ਵੈਸੇ ਆਪਣੇ ਬਜ਼ੁਰਗਾਂ ਦਾ ਪਿੰਡ ਵੇਖਣਾ ਆਉਣਾ ਚਾਹੁੰਦੇ ਨੇ, ਹਾਂਜੀ, ਇੱਥੇ ਜਨਮ ਸਥਾਨ ਆਉਣਾ ਚਾਹੁੰਦੇ ਨੇ ਨਨਕਾਣਾ ਸਾਹਿਬ, ਹਾਂਜੀ, ਤੇ ਲੇਕਿਨ ਕਿਤੇ ਖੌਫ ਦੀ ਵਜ੍ਹਾ ਤੋਂ ਨਹੀਂ ਆ ਰਹੇ, ਉਹਨਾਂ ਨੂੰ ਦਿਲ 'ਚ ਪਤਾ ਨਹੀਂ ਕੀ ਹੈ, ਉਹਨੂੰ ਕੀ ਕਹਿਣਾ ਚਾਹੋਗੇ ਆਪਣੇ ਚੜ੍ਹਦੇ ਪੰਜਾਬ ਵਾਲਿਆਂ ਨੂੰ? ਉਹਨਾਂ ਵੀਰਾਂ ਨੂੰ ਇਹੀ ਕਹਿਣਾ ਚਾਹਣੇ, ਵੀਰ ਜੀ ਆਓ, ਦਰਸ਼ਨ ਮੇਲੇ ਕਰੋ, ਆਪਣੇ ਬਾਬੇ ਨਾਨਕ ਦਾ ਸਥਾਨ ਹੈ, ਆਪਾਂ ਨਾ ਡਰੀਏ, ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ, ਜਰੂਰ ਆਓ ਦਰਸ਼ਨ ਮੇਲੇ ਕਰਨ। ਆਪਾਂ ਕਿਸੇ ਇਸ ਡਰ 'ਚ ਨਾ ਰਹਿ ਜਾਈਏ ਵੀ ਉੱਥੇ ਜਾਵਾਂਗੇ ਉਸ ਤੋਂ ਬਾਅਦ ਕਿਤੇ ਜਾ ਨਹੀਂ ਸਕਦੇ, ਇਹੋ ਜੀ ਕੋਈ ਗੱਲਬਾਤ ਨਹੀਂ, ਇੱਥੇ ਦਰਸ਼ਨ ਮੇਲਿਆਂ ਲਈ ਜਰੂਰ ਆਓ ਤੁਸੀਂ। ਹਾਂਜੀ, ਹੋਰ ਸਾਡੇ ਕੀ ਮਾਮ ਨੂੰ ਕਹਿਣਾ ਚਾਹੋ? ਬਾ ਪਿਆਰ ਆਈ ਬਹੁਤ ਸਾਰਾ। ਚਲੋ ਜੀ, ਬੜੀ ਮਿਹਰਬਾਨੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ।